जिस तरीके ਦੇ ਨਾਲ ਤੁਹਾਡੇ ਵੱਲੋਂ ਇਹ ਮਾਰਚ ਸ਼ੁਰੂ ਕੀਤਾ ਗਿਆ, ਮਾਰਚ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ? ਇਹ ਪਹਿਲੀ ਵਾਰੀ ਹੈ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਇੰਡੀਆ ਦੀਆਂ ਜਿਹੜੀਆਂ ਜਾਸੂਸੀ ਏਜੰਸੀਜ਼ ਹੈ, ਜਿਵੇਂ ਸਿਕਿਉਰਿਟੀ ਐਡਵਾਈਜ਼ਰ ਹੈ, ਰॉ ਹੈ, ਆਈਬੀ ਹੈ, ਮਿਲਟਰੀ ਇੰਟੈਲੀਜੈਂਸ ਹੈ, ਇਹ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਨਾਸ਼ ਕਰਦੀਆਂ। ਜਿਵੇਂ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰ ਦਿੱਤਾ ਹੈਗਾ, ਕੈਨੇਡਾ ਦੇ ਵਿੱਚ ਰਿਪੁਦਮਨ ਸਿੰਘ ਮਲਕ ਨੂੰ ਵੀ ਸ਼ਹੀਦ ਕਰਤਾ ਹੈ। ਹੁਣ ਥੋੜ੍ਹੇ ਦਿਨ ਹੋਏ ਹੈ ਸੁਖਦੂਲ ਸਿੰਘ ਨੂੰ ਵਿਨੀਪੈਗ ਕੈਨੇਡਾ ਦੇ ਵਿੱਚ ਸ਼ਹੀਦ ਕਰ ਦਿੱਤਾ ਹੈਗਾ। ਬਰਤਾਨੀਆ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਹੈ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰ ਦਿੱਤਾ ਹੈ। ਇਹ ਜਿਹੜੀਆਂ ਸ਼ਹਾਦਤਾਂ ਹੈਗੀਆਂ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹਮੇਸ਼ਾ ਰॉ ਦਾ ਪਹਿਰਾ ਹਰੇਕ ਗੁਰਦੁਆਰੇ ਦੇ ਉੱਤੇ ਰਹਿੰਦਾ ਹੈ, ਤੇ ਜਿਹੜੇ ਰॉ ਦੇ ਸਾਥ ਚੱਲਦੇ ਆ ਉਹਨਾਂ ਨੂੰ ਤਾਂ ਸਿੱਖਾਂ ਨੂੰ ਵੀਜ਼ਾ ਦੇ ਦਿੰਦੇ ਆ। ਜਿਹੜੇ ਇੰਡੀਪੈਂਡੈਂਟ ਰਹਿੰਦੇ ਆ ਸਿੱਖ ਆਜ਼ਾਦ, ਉਹਨਾਂ ਨੂੰ ਵੀਜ਼ਾ ਵੀ ਨਹੀਂ ਦਿੰਦੇ ਹੈਗੇ। ਇਹੋ ਜਿਹੀ ਪਾਲਿਸੀ ਹਕੂਮਤ ਨੇ ਸਿੱਖਾਂ ਦੇ ਖਿਲਾਫ ਬਣਾਈ ਹੋਈ ਹੈ। ਜਿਵੇਂ ਮੁਗਲ ਰਾਜ ਦੇ ਵਿੱਚ ਚੁਣ ਕੇ ਸਿੱਖ ਮਾਰਦੇ ਸੀਗੇ, ਹੁਣ ਮੋਦੀ ਤੇ ਬੀਜੇਪੀ ਤੇ ਹਿੰਦੂਤਵਾ ਸਰਕਾਰ ਵੀ ਉਹ ਰਾਹ ਚੱਲ ਪਈ ਹੈ। ਜੋ ਵੀ ਜਾਤੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਆਵਾਜ਼ ਬੁਲੰਦ ਕਰਦੇ ਹੋ, ਚਾਹੇ ਮਾਰਚਾਂ ਦੇ ਰੂਪ ਦੇ ਵਿੱਚ, ਚਾਹੇ ਸੈਮੀਨਾਰਾਂ ਦੇ ਰੂਪ ਦੇ ਵਿੱਚ। ਕੀ ਲੱਗਦਾ ਕਿ ਕਿੰਨੀ ਕੁ ਅਵੇਅਰਨੈਸ ਲੋਕਾਂ ਦੇ ਵਿੱਚ ਆਉਂਦੀ ਆਪਣੀਆਂ ਮੰਗਾਂ ਨੂੰ ਲੈ ਕੇ? ਇਹ ਤਾਂ ਮੈਨੂੰ ਪਤਾ ਨਹੀਂ ਜੀ, ਪਰ ਮੈਂ ਆਪਣਾ ਕੰਮ ਕਰਦਾ, ਆਪਣੀ ਪਾਰਟੀ ਦਾ ਕੰਮ ਕਰਦਾ। ਜਿਹੜੇ ਸਾਡੇ ਫਰਜ਼ ਹੁੰਦੇ ਆ ਉਹ ਅਸੀਂ ਪੂਰੀ ਕਰੀ ਜਾਈਦੇ। ਬਾਕੀ ਇਹ ਸੰਗਤ ਦੀ ਮਰਜ਼ੀ ਹੁੰਦੀ ਹੈ। ਘੋੜੇ ਨੂੰ ਪਾਣੀ ਪਿਆਉਣ ਤਾਂ ਲੈ ਕੇ ਜਾਈਦਾ, ਪਰ ਉਹਦੀ ਮਰਜ਼ੀ ਹੁੰਦੀ ਹੈ ਘੋੜੇ ਨੇ ਪਾਣੀ ਪੀਣਾ ਕਿ ਨਹੀਂ। ਜਦੋਂ ਦਾ ਕੈਨੇਡਾ ਦੇ ਵਿੱਚ ਸ਼ਹੀਦੀਆਂ ਹੋਈਆਂ, ਉਸ ਤੋਂ ਬਾਅਦ ਅਮਰੀਕਾ ਨੇ ਵੀ ਇੱਕ ਐਡਵਾਈਜ਼ਰੀ ਜਾਂ ਇਸ਼ਤਿਹਾਰ ਕੱਢਤਾ ਕਿ ਕਿਸੇ ਵੀ ਸਿੱਖ ਨੂੰ ਕਿਤੇ ਖਤਰਾ ਹੋਵੇ ਅਮਰੀਕਾ ਦੇ ਵਿੱਚ ਤੇ ਫਲਾਣੇ ਟੈਲੀਫੋਨ ਦੇ ਉੱਤੇ ਸਾਨੂੰ ਦੱਸ ਸਕਦਾ ਹੈ। ਕੀ ਲੱਗਦਾ ਹੈ ਕਿ ਇਹ ਜਿਹੜੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਹੱਲ ਕੀ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੱਲ ਹੋ ਸਕਦਾ ਇਹਨਾਂ ਸਾਰੀਆਂ ਮੰਗਾਂ ਦਾ? ਜਿੰਨਾ ਚਿਰ ਤੁਸੀਂ ਪਾਤਸ਼ਾਹੀ ਨਹੀਂ ਲੈਂਦੇ ਤਾਂ ਫਿਰ ਇਹ ਡਿਮਾਂਡਾਂ ਹੀ ਰਹਿ ਜਾਂਦੀਆਂ। ਤੇ ਇਹ ਜੇ ਤੁਸੀਂ ਬਾਦਸ਼ਾਹੀ ਆਪਣਾ ਮੁਲਕ ਬਣਾ ਲਓਗੇ ਫਿਰ ਇਹ ਸਾਰੀ ਗੱਲਾਂ ਠੀਕ ਹੁੰਦੀਆਂ ਜਾਣਗੀਆਂ, ਅਸੀਂ ਇਹ ਕਰ ਲਾਂਗੇ। ਹੁਣ ਉਹ ਗੁਲਾਮ ਹੈ ਤੇ ਗੁਲਾਮੀ ਦੇ ਵਿੱਚ ਜੇ ਸਿੱਖ ਲਾਉਣਾ ਨਹੀਂ ਚਾਹੁੰਦਾ ਗੁਲਾਮੀ ਨੂੰ, ਤਾਂ ਫਿਰ ਇਸੇ ਤਰ੍ਹਾਂ ਰੁਲਦੇ ਫਿਰਦੇ ਰਹਾਂਗੇ ਆਪਾਂ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਘਟਨਾਕ੍ਰਮ ਵਾਪਰੇ ਔਰ ਪਿਛਲੇ ਦਿਨਾਂ ਦੇ ਵਿੱਚ ਭਾਰਤ ਅਤੇ ਕੈਨੇਡਾ ਦਾ ਆਪਸੀ ਤਕਰਾਰ ਵੀ ਰਿਹਾ, ਤਾਂ ਇਸ ਦੇ ਮੱਦੇਨਜ਼ਰ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਹੋਵੇ ਜਾਂ ਫਿਰ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਹੋਵੇ, ਇਸੇ ਨੂੰ ਲੈ ਕੇ ਨੈਸ਼ਨਲ ਮੀਡੀਆ ਦੇ ਵੱਲੋਂ ਇੱਕ ਨੈਰੇਟਿਵ ਵੀ ਸਿਰਜਿਆ ਗਿਆ। ਤੇ ਇਸੇ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਜਿਹੜੀਆਂ ਵੱਡੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਹੋਣ ਚਾਹੇ ਭਾਰਤ ਤੋਂ ਬਾਹਰਲੀਆਂ ਹੋਣ, ਤੇ ਇਸੇ ਨੂੰ ਲੈ ਕੇ ਅੱਜ ਤੀਜੇ ਦਿਨ ਦਾ ਪੜਾਅ ਕੀਤਾ ਗਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਜਿਹੜਾ ਮਾਰਚ ਦੀ ਰਵਾਨਗੀ ਕਰਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਮਾਪਤੀ ਕੀਤੀ ਜਾਵੇਗੀ। ਮਾਨ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰ ਲੈਣੇ। ਮਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਇਹ ਮਾਰਚ ਸ਼ੁਰੂ ਕੀਤਾ ਗਿਆ, ਮਾਰਚ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ? ਇਹ ਬਹੁਤ ਜ਼ਰੂਰੀ ਸੀ ਜੀ, ਕਿਉਂ ਕਰਕੇ ਇਹ ਪਹਿਲੀ ਵਾਰੀ ਹੈ ਕਿ ਸਾਨੂੰ ਪਤਾ ਲੱਗ ਗਿਆ ਕਿ ਇੰਡੀਆ ਦੀਆਂ ਜਿਹੜੀਆਂ ਜਾਸੂਸੀ ਏਜੰਸੀਜ਼ ਹੈ, ਜਿਵੇਂ ਸਿਕਿਉਰਿਟੀ ਐਡਵਾਈਜ਼ਰ ਹੈ, ਰॉ ਹੈ, ਆਈਬੀ ਹੈ, ਮਿਲਟਰੀ ਇੰਟੈਲੀਜੈਂਸ ਹੈ, ਇਹ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਨਾਸ਼ ਕਰਦੀਆਂ। ਜਿਵੇਂ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰ ਦਿੱਤਾ ਹੈਗਾ, ਕੈਨੇਡਾ ਦੇ ਵਿੱਚ ਰਿਪੁਦਮਨ ਸਿੰਘ ਮਲਕ ਨੂੰ ਵੀ ਸ਼ਹੀਦ ਕਰਤਾ ਹੈ। ਹੁਣ ਥੋੜ੍ਹੇ ਦਿਨ ਹੋਏ ਹੈ ਸੁਖਦੂਲ ਸਿੰਘ ਨੂੰ ਵਿਨੀਪੈਗ ਕੈਨੇਡਾ ਦੇ ਵਿੱਚ ਸ਼ਹੀਦ ਕਰ ਦਿੱਤਾ ਹੈਗਾ। ਬਰਤਾਨੀਆ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਹੈ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰ ਦਿੱਤਾ ਹੈ। ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕੀਤਾ।
ਫਿਰ ਮਾਲਵੇ ਦੇ ਵਿੱਚ ਪੰਜਾਬ 'ਚ ਮੂਸੇਵਾਲ ਨੂੰ ਸ਼ਹੀਦ ਕਰ ਦਿੱਤਾ ਹੈ। ਇਹ ਜਿਹੜੀਆਂ ਸ਼ਹਾਦਤਾਂ ਹੈਗੀਆਂ ਅਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹਮੇਸ਼ਾ ਰੌ ਦਾ ਪਹਿਰਾ ਹਰੇਕ ਗੁਰਦੁਆਰੇ ਦੇ ਉੱਤੇ ਰਹਿੰਦਾ ਹੈ ਅਤੇ ਜਿਹੜੇ ਰੌ ਦੇ ਸਾਥ ਚੱਲਦੇ ਹੈ ਉਹਨਾਂ ਨੂੰ ਤਾਂ ਸਿੱਖਾਂ ਨੂੰ ਵੀਜ਼ਾ ਦੇ ਦਿੰਦੇ ਹੈ। ਜਿਹੜੇ ਇੰਡੀਪੈਂਡੈਂਟ ਰਹਿੰਦੇ ਹੈ ਸਿੱਖ ਆਜ਼ਾਦ, ਉਹਨਾਂ ਨੂੰ ਵੀਜ਼ਾ ਵੀ ਨਹੀਂ ਦਿੰਦੇ ਹੈਗੇ। ਸੋ ਮੇਰਾ ਮਤਲਬ ਇਹੋ ਜਿਹੀ ਪੋਲਿਸੀ ਹਕੂਮਤ ਨੇ ਸਿੱਖਾਂ ਦੇ ਖਿਲਾਫ ਅਪਣਾਈ ਹੋਈ ਹੈ। ਜਿਵੇਂ ਮੁਗਲ ਰਾਜ ਦੇ ਵਿੱਚ ਚੁਣ ਚੁਣ ਕੇ ਸਿੱਖ ਮਾਰਦੇ ਸੀਗੇ, ਹੁਣ ਮੋਦੀ ਅਤੇ BJP ਅਤੇ ਹਿੰਦੂਤਵਾ ਸਰਕਾਰ ਵੀ ਉਹ ਰਾਹ ਚੱਲ ਪਈ ਹੈ। ਮਾਨ ਸਾਹਿਬ, ਜਿਵੇਂ ਸਮੇਂ-ਸਮੇਂ 'ਤੇ ਜੋ ਵੀ ਜਾਤੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਆਵਾਜ਼ ਬੁਲੰਦ ਕਰਦੇ ਹੋ, ਚਾਹੇ ਮਾਰਚਾਂ ਦੇ ਰੂਪ ਦੇ ਵਿੱਚ, ਚਾਹੇ ਸੈਮੀਨਾਰਾਂ ਦੇ ਰੂਪ ਦੇ ਵਿੱਚ। ਕੀ ਲੱਗਦਾ ਕਿ ਕਿੰਨੀ ਕੁ ਅਵੇਅਰਨੈਸ ਲੋਕਾਂ ਦੇ ਵਿੱਚ ਆਉਂਦੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ? ਇਹ ਤਾਂ ਮੈਨੂੰ ਪਤਾ ਨਹੀਂ ਜੀ, ਪਰ ਮੈਂ ਆਪਣਾ ਕੰਮ ਕਰਦਾ, ਆਪਣੀ ਪਾਰਟੀ ਦਾ ਕੰਮ ਕਰਦਾ। ਜਿਹੜੇ ਸਾਡੇ ਫਰਜ਼ ਹੁੰਦੇ ਆ ਉਹ ਅਸੀਂ ਪੂਰੀ ਕਰੀ ਜਾਈਦੇ। ਬਾਕੀ ਇਹ ਸੰਗਤ ਦੀ ਮਰਜ਼ੀ ਹੁੰਦੀ ਹੈ। ਘੋੜੇ ਨੂੰ ਪਾਣੀ ਪਿਆਉਣ ਤਾਂ ਲੈ ਕੇ ਜਾਈਦਾ, ਪਰ ਉਹਦੀ ਮਰਜ਼ੀ ਹੁੰਦੀ ਹੈ ਘੋੜੇ ਨੇ ਪਾਣੀ ਪੀਣਾ ਕਿ ਨਹੀਂ। ਯੂਪੀ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ, ਉਹਨਾਂ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਇੱਕ ਬਿਆਨ ਆਉਂਦਾ ਹੈ ਕਿ ਜਿਹੜੇ ਭਾਰਤ ਦੇ ਵਿੱਚ ਵਸਣ ਵਾਲੇ ਲੋਕ ਨੇ ਉਹ ਸਾਰੇ ਸਨਾਤਨੀ ਨੇ। ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਇਸ ਤੋਂ ਪਹਿਲਾਂ ਵੀ ਬਿਆਨ ਆਉਂਦੇ ਨੇ। ਜਿਹੜਾ ਸਨਾਤਨ ਧਰਮ ਹੈ ਜੀ, ਇਹ ਜਿਹੜਾ ਏਸ਼ੀਆ ਅਤੇ ਪੂਰਬੀ ਯੂਰਪ ਹੈ ਉੱਥੋਂ ਇਹ ਆਰੀਅਨ ਧਰਮ ਆਇਆ ਹੈਗਾ। ਅਤੇ ਜਿਹੜਾ ਰਿਗਵੇਦ ਲਿਖਿਆ ਗਿਆ, ਇਹ ਲਿਖਿਆ ਗਿਆ ਹੈ ਬਿਆਸ ਦੇ ਕੰਢੇ ਦੇ ਉੱਤੇ, ਅਤੇ ਉੱਥੇ ਸਨਾਤਨ ਧਰਮ ਦਾ ਜ਼ਿਕਰ ਆਉਂਦਾ ਹੈਗਾ। ਪਰ ਇਹ ਸਾਰੇ ਧਰਮ ਬਾਹਰੋਂ ਆਏ ਹੈ। ਇਸਲਾਮ ਵੀ ਮਿਡਲ ਏਸ਼ੀਆ ਤੋਂ ਆਈ ਹੈ, ਈਸਾਈ ਵੀ ਉੱਥੋਂ ਜਰੂਸਲਮ ਤੋਂ ਪੈਦਾ ਹੋਏ ਹੈ। ਸਿਰਫ ਸਿੱਖ ਧਰਮ ਹੈ ਜਿਹੜੀ ਇੰਡੀਆ ਦੀ ਪੈਦਾਵਾਰ ਹੈ, ਅਤੇ ਦੂਸਰਾ ਬੁੱਧ ਧਰਮ ਹੈ ਅਤੇ ਜੈਨ ਧਰਮ ਹੈ। ਬੁੱਧ ਧਰਮ ਨੂੰ ਤਾਂ ਸ਼ੰਕਰਾਚਾਰੀਆ ਨੇ ਬਿਲਕੁਲ ਖ਼ਤਮ ਕਰਤਾ ਸੀ। ਇਹਨਾਂ ਦੇ ਜਿੰਨੇ ਵੀ ਇਹ ਮੱਠ ਸੀਗੇ ਉਹ ਤੋੜ ਤੇ, ਨਾਲੰਦਾ ਯੂਨੀਵਰਸਿਟੀ ਵੀ ਫੂਕ ਦਿੱਤੀ ਅਤੇ ਬਹੁਤ ਜ਼ੁਲਮ ਕੀਤਾ। ਅੱਜ ਜੇ ਆਪਾਂ ਬੁੱਧ ਧਰਮ ਨੂੰ ਦੇਖੀਏ, ਉਹ ਸਿਰਫ ਭੂਟਾਨ ਦੇ ਵਿੱਚ ਹੋਊਗਾ, ਚੀਨ ਦੇ ਵਿੱਚ ਹੋਊਗਾ, ਤਿੱਬਤ ਦੇ ਵਿੱਚ ਹੋਊਗਾ, ਸਾਊਥ ਈਸਟ ਏਸ਼ੀਆ ਦੇ ਵਿੱਚ ਹੋਊਗਾ, ਸ੍ਰੀਲੰਕਾ ਦੇ ਵਿੱਚ ਹੋਊਗਾ। ਇੰਡੀਆ ਦੇ ਵਿੱਚ ਤਾਂ ਉਹਨੂੰ ਡਾਮਾਡੋਲ ਹਿੰਦੂਤਵਾ ਨੇ, ਸ਼ੰਕਰਾਚਾਰੀਆ ਨੇ ਕਰਤਾ ਸੀਗਾ। ਜਿੱਥੋਂ ਤੱਕ ਜੈਨ ਧਰਮ ਦਾ ਸਵਾਲ ਹੈ, ਉਹਨਾਂ ਨੇ ਹਿੰਦੂਤਵਾ ਦੇ ਨਾਲ ਫੈਸਲਾ ਕਰ ਲਿਆ ਸੀ, ਸਮਝੌਤਾ ਕਰ ਲਿਆ ਸੀ ਕਿ ਤੁਹਾਡੇ ਦੇਵਤੇ ਅਸੀਂ ਆਪਣੇ ਮੰਦਿਰਾਂ 'ਚ ਰੱਖਣ ਲੱਗ ਪਾਵਾਂਗੇ। ਹੁਣ ਰਹਿ ਗਿਆ ਸਿੱਖ ਧਰਮ, ਜਿਹੜਾ ਇਹ ਜਿਹਦਾ ਪੈਦਾ ਹੀ ਇੱਥੇ ਇੰਡੀਆ ਦੇ ਵਿੱਚ ਹੋਇਆ। ਹੁਣ ਇਹਨੂੰ ਵੀ ਜਿਵੇਂ ਬੁੱਧ ਧਰਮ ਨੂੰ ਖ਼ਤਮ ਕੀਤਾ ਹੈ ਅਤੇ ਜਿਵੇਂ ਜੈਨ ਧਰਮ ਨੂੰ ਕੰਪਰੋਮਾਈਜ਼ ਕਰਕੇ ਇਹ ਆਪਣੇ ਆਪ ਮਿਲਾ ਲਏ ਹੈ, ਹੁਣ ਇਹ ਸਿੱਖਾਂ ਨੂੰ ਵੀ ਉਸ ਤਰ੍ਹਾਂ ਕਰਨਾ ਚਾਹੁੰਦੇ ਹੈ। ਪਰ ਸਿੱਖ ਅਜੇ ਲੜਾਈ ਦੇ ਰਹੇ ਹੈ, ਅਤੇ ਮੈਂ ਸਮਝਦਾ ਕਿ ਇਹ ਜਿਹੜੀ ਲੜਾਈ ਦਿੱਤੀ ਹੈ ਇਹ ਸਿਰੇ ਲੱਗੀ ਹੈ। ਕਿਉਂ ਕਰਕੇ ਜਦੋਂ ਦਾ ਕੈਨੇਡਾ ਦੇ ਵਿੱਚ ਸ਼ਹੀਦੀਆਂ ਹੋਈਆਂ, ਉਸ ਤੋਂ ਬਾਅਦ ਅਮਰੀਕਾ ਨੇ ਵੀ ਇੱਕ ਐਡਵਾਈਜ਼ਰੀ ਜਾਂ ਇਸ਼ਤਿਹਾਰ ਕੱਢਤਾ ਕਿ ਕਿਸੇ ਵੀ ਸਿੱਖ ਨੂੰ ਕਿਤੇ ਖਤਰਾ ਹੋਵੇ ਅਮਰੀਕਾ ਦੇ ਵਿੱਚ, ਅਤੇ ਫਲਾਣੇ ਟੈਲੀਫੋਨ ਦੇ ਉੱਤੇ ਸਾਨੂੰ ਦੱਸ ਸਕਦਾ ਹੈ। ਜੇ ਤੁਹਾਡਾ ਪਿੱਛਾ ਕਰਦਾ ਹੋਵੇ ਜਾਂ ਤੁਹਾਨੂੰ ਇਹੋ ਜਿਹੇ ਧਮਕੀ ਦੇ ਚਿੱਠੀਆਂ ਆਉਣ ਜਾਂ ਟੈਲੀਫੋਨ ਆਉਣ, ਤੁਸੀਂ ਸਾਨੂੰ ਕੌਂਟੈਕਟ ਕਰਤੇ। ਅਤੇ ਫਿਰ ਅਮਰੀਕਾ ਨੇ ਇਹ ਵੀ ਕਹਿਤਾ ਕਿ ਜੇ ਇੰਡੀਆ ਨੇ USA ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਜਾਂ ਸ਼ਹੀਦ ਕੀਤਾ, ਫਿਰ ਇੰਡੀਆ ਨੂੰ ਵਾਪਸ ਪੱਥਰ ਯੁੱਗ ਦੇ ਵਿੱਚ ਲੈ ਜਾਣਗੇ। ਜਿਹਦਾ ਮਤਲਬ ਹੈ ਕਿ ਪੱਥਰ ਯੁੱਗ ਹੁੰਦਾ ਹੈ ਜਦੋਂ ਇਹ ਲੋਕ, ਸਾਡੇ ਬਜ਼ੁਰਗ ਪੱਥਰਾਂ ਦੇ ਹਥਿਆਰ ਬਣਾਉਂਦੇ ਸੀਗੇ। ਫਿਰ ਲੋਹੇ ਦਾ ਯੁੱਗ ਆਇਆ ਜਦੋਂ ਇਹ ਲੋਹੇ ਦੇ ਸ਼ਸਤਰ ਬਣਾਉਣ ਲੱਗ ਪਏ। ਅੱਜ ਨਿਊਕਲੀਅਰ ਏਜ ਹੈ, ਯੁੱਗ ਹੈ, ਅਤੇ ਅਮਰੀਕਾ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਤੁਹਾਨੂੰ ਇਹ ਪੱਥਰ ਯੁੱਗ ਦੇ ਵਿੱਚ ਲੈ ਜਾਣਗੇ। ਸੋ ਮੇਰਾ ਮਤਲਬ ਕਾਫੀ ਗੜਬੜ ਇੰਟਰਨੈਸ਼ਨਲ ਫਰੰਟ 'ਤੇ ਹੋਈ ਹੈ ਅਤੇ ਇੰਟਰਨੈਸ਼ਨਲ ਕ੍ਰਾਈਮ ਹੈ। ਅਤੇ ਇਸ ਨੂੰ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਹੇਗ ਦੇ ਵਿੱਚ, ਕੈਨੇਡਾ ਅਤੇ ਅਮਰੀਕਾ ਅਤੇ ਬਰਤਾਨੀਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੂੰ ਇਹ ਕੇਸ ਉੱਥੇ ਲੈ ਕੇ ਜਾਣਾ ਚਾਹੀਦਾ ਹੈ
ਤੇ ਨਾਲੇ ਜਿਹੜਾ ਯੂਐਨ ਦੀ ਹਿਊਮਨ ਰਾਈਟਸ ਕਮਿਸ਼ਨ ਹੈ ਉਹਦੇ 'ਚ ਵੀ ਦਰਜ ਕਰਨਾ ਚਾਹੀਦਾ। ਮਾਨ ਸਾਹਿਬ, ਅੰਤ ਦੇ ਵਿੱਚ ਸਵਾਲ ਹੈ, ਜਿਹੜੀਆਂ ਤੁਹਾਡੀਆਂ ਅੱਜ ਵਾਲੀਆਂ ਡਿਮਾਂਡਸ ਹੈਗੀਆਂ ਨੇ ਉਹਨਾਂ ਦੇ ਵਿੱਚ ਬਿਲਕਿਸ ਬਾਨੋ ਦਾ ਜ਼ਿਕਰ ਹੈ, ਬੰਦੀ ਸਿੰਘਾਂ ਦਾ ਜ਼ਿਕਰ ਹੈ, ਜਾਂ ਜਿਹੜੇ ਪੰਜਾਬ ਦੇ ਨੌਜਵਾਨ ਮੌਜੂਦਾ ਸਮੇਂ ਦੇ ਵਿੱਚ NSA ਦੀਆਂ ਧਾਰਾਵਾਂ ਦੇ ਅਧੀਨ ਪੰਜਾਬ ਤੋਂ ਬਾਹਰ ਅਸਾਮ ਦੀ ਧਰਤੀ ਤੇ ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਲੈ ਕੇ ਜਿਹੜਾ ਤੁਹਾਡੇ ਵੱਲੋਂ ਅੱਜ ਦੀਆਂ ਡਿਮਾਂਡਸ ਰੱਖੀਆਂ ਗਈਆਂ ਨੇ, ਕੀ ਲੱਗਦਾ ਹੈ ਕਿ ਇਹ ਜਿਹੜੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਹੱਲ ਕੀ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੱਲ ਹੋ ਸਕਦਾ ਨਾ ਸਾਰੀਆਂ ਮੰਗਾਂ? ਸਭ ਜਿੰਨਾ ਚਿਰ ਤੁਸੀਂ ਸਿੱਖ ਫੈਸਲਾ ਨਹੀਂ ਕਰਦੇ ਕਿ ਅਸੀਂ ਬਾਦਸ਼ਾਹੀ ਲੈਣੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ, ਜਿੰਨਾ ਚਿਰ ਤੁਸੀਂ ਪਾਤਸ਼ਾਹੀ ਨਹੀਂ ਲੈਂਦੇ ਤਾਂ ਫਿਰ ਇਹ ਡਿਮਾਂਡਾਂ ਹੀ ਰਹਿ ਜਾਂਦੀਆਂ। ਅਤੇ ਇਹ ਜੇ ਤੁਸੀਂ ਬਾਦਸ਼ਾਹੀ ਆਪਣਾ ਮੁਲਕ ਬਣਾ ਲਓਗੇ ਫਿਰ ਇਹ ਸਾਰੀ ਗੱਲਾਂ ਠੀਕ ਹੁੰਦੀਆਂ ਜਾਣਗੀਆਂ, ਅਸੀਂ ਇਹ ਕਰ ਲਾਂਗੇ ਸਾਰਾ ਕੁਛ। ਹੁਣ ਉਹ ਗੁਲਾਮ ਹੈ ਅਤੇ ਗੁਲਾਮੀ ਦੇ ਵਿੱਚ ਜੇ ਸਿੱਖ ਲਾਉਣਾ ਨਹੀਂ ਚਾਹੁੰਦਾ ਗੁਲਾਮੀ ਨੂੰ ਤਾਂ ਫਿਰ ਇਸੇ ਤਰ੍ਹਾਂ ਰੁਲਦੇ ਫਿਰਦੇ ਰਹਾਂਗੇ ਆਪਾਂ। ਬਿਲਕੁਲ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਅੱਜ ਵਾਲੀਆਂ ਮੰਗਾਂ ਦੇ ਸਮੇਤ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਹੋਰ ਸੱਜੇ ਪੱਖੀ ਜਾਂ ਖੱਬੇ ਪੱਖੀ ਧਿਰਾਂ ਦੇ ਵੱਲੋਂ ਕਿਤੇ ਨਾ ਵਾਦ ਵਿਵਾਦ ਵਾਲੇ ਬਿਆਨ ਦਿੱਤੇ ਜਾਂਦੇ ਨੇ, ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।